Same of Logs 05. अब्बा हाँ जी अब्बा की कर रहे है अब पुत्रा मार मगर वो ऐसा होइंदा पिया फाड़ा फेरदा पिया ते तू क्यों करदा पिया है ਹੁਣ ਨੌਕਰ ਹੈ ਕੋਈ ਨਹੀਂ ਤਾਂ ਮੈਂ ਹੀ ਕਰਨਾ ਹੈ ते नौकर क्यों नस जांदे ने ਉਹ ਮੰਗਦਾ ਐਡਵਾਂਸ ਪੈਸੇ अच्छा ਤੇ ਜਿਹਨੂੰ ਦੇਵੀ ਦਾ ਆਪਣੀ ਉਹਦੀ ਮਜਬੂਰੀ ਆਪਾਂ ਦਿੰਨੇ ਆ हाँ ਉਹ ਦੋ ਦੇ ਕੰਮ ਕਰਦੇ ਨਸ ਜਾਂਦੇ ਨੇ अब्बा तू क्यों पैसे देना ना ਉਹ ਕੋਈ ਮਜਬੂਰੀ ਦੱਸਦਾ ਵੀ ਮੇਰੀ ਸਵਾਣੀ ਬਿਮਾਰ ਹੈ ਕੋਈ ਆਂਦਾ ਮੇਰੇ ਘਰੇ ਦਾਣਾ ਦਾ ਭੁੱਖ ਕੋਈ ਨਹੀਂ ਮੇਰੇ ਬਾਹਰ ਭੁੱਖੇ ਨੇ ਕੋਈ ਆਂਦਾ ਮੇਰੇ ਬਾਹਰ ਲੰਘੇ ਨੇ ਮੈਨੂੰ ਤਰਸ ਆ ਜਾਂਦਾ ਰਹਿਮ ਕਰ ਆ ਜਾਂਦਾ ਤੇ ਮੈਂ ਦੇ ਦਿੰਦਾ ਵੀ ਚਲੋ ਇਹਨਾਂ ਕੰਮ ਕਰਨਾ ਤੇ ਲੈ ਹੀ ਜਾਣੇ ਨੇ ਆਹੋ ਤੇ ਤੂੰ ਉਹਨਾਂ ਨੂੰ ਪੈਸੇ ਦੇ ਦੇਣਾ ਸਿਰੇ ਤੇ ਤੂੰ ਉਹਨਾਂ ਨੂੰ ਆਪ ਚਾੜਿਆ ਪੈਸੇ ਦੇ ਦੇ ਇੱਕ ਤੇ ਉਹਨਾਂ ਨੂੰ ਸਿਰੇ ਚਾੜੇ ਤੇ ਇਸ ਲਈ ਐਡਵਾਂਸ ਲੈਂਦੇ ਨੇ ਤੇ ਭੱਜ ਜਾਂਦੇ ਨੇ ਮੁੜ ਕੇ ਆਉਂਦੇ ਹੀ ਕੋਈ ਮੇਰੀ ਨਹੀਂ ਗੱਲ ਸੁਣ ਹਰ ਬੰਦੇ ਨੂੰ ਆਪੋ ਆਦੀ ਸੋਚ ਹੁੰਦੀ ਹੈ ਉਹਨਾਂ ਨੂੰ ਮਜਬੂਰੀ ਹੁੰਦੀ ਹੈ ਉਹ ਮੰਗ ਲੈਂਦੇ ਮੈਨੂੰ ਮਜਬੂਰੀ ਹੁੰਦੀ ਆਦੇ ਕੰਮ ਦੀ ਮੈਂ ਦੇ ਦੇਣਾ ਅੱਛਾ ਅੱਬਾ ਮੇਰੇ ਨਾ ਇੱਕ ਆਈਡੀਆ ਆਇਆ ਹੈ। ਮੈਂ ਤੈਨੂੰ ਦੱਸਣੀ ਇੱਕ ਸਕੀਮ ਦੇਣੀ ਆ ਅੱਛਾ ਇੰਜ ਕਰੀਏ ਆਪਾਂ ਰੱਖਨੇ ਇੱਕ ਬੰਦਾ ਅੱਛਾ ਹੈ ਉਹਨੂੰ ਦੇਣੇ ਡੰਗਰ ਮਾਲ ਅੱਧ ਤੇ ਹੱਥ ਦੇਣੇ ਠੀਕ ਹੈ 2 ਸਾਲ ਵਾਸਤੇ ਰੱਖ ਲੈਨੇ ਆ 2 ਸਾਲ ਡੰਗਰਾਂ ਦੀ ਦੇਖਭਾਲ ਕਰੇਗਾ ਹਾਂ ਤੇ ਫਾਇਦਾ ਹੀ ਹੈ ਨਾ ਫਾਇਦਾ ਹੈ। ਹਾਂ ਤੇ ਐਡਵਾਂਸ ਵੀ ਨਹੀਂ ਦੇਣਾ ਪਏਗਾ ਟੈਨਸ਼ਨ ਹੀ ਨਹੀਂ ਹੋਏਗੀ ਉਹ ਤਾਂ ਮੁਫਤੀ ਕੰਮ ਕਰ ਸੀ ਹਾਂ ਮੁਫਤੀ ਕੰਮ ਨਹੀਂ ਤੇ ਜਿਹੜੇ ਮਤਲਬ ਟਾਈਮ ਆਇਆ ਹਾਂ। ਆਪਾਂ ਉਹਦੇ ਮਗਰ ਕੋਈ ਗੱਲ ਲਾ ਦੇ ਸਾਂ ਉਹਨੂੰ ਭਜਾ ਦੇ ਸਾਂ ਹਾਂ ਉਹਨੂੰ ਕਹਾਂਗੇ ਅੱਧੇ ਡੰਗਰ ਤੇਰੇ ਤੇ ਅੱਧੇ ਸਾਡੇ ਅੱਧੇ ਹਾਂ। ਸਾਡੇ ਉਹ ਬੜਾ ਕੰਮ ਕਰ ਸੀ ਇਸ ਲਾਲਚ ਤੇ ਹਾਂ ਲਾਲਚ ਚ ਆ ਕੇ ਕੰਮ ਕਰਦਾ ਰਹੇਗਾ ਆਰਾਮ ਨਾਲ ਤੇ ਅੱਬਾ ਆਪਾਂ ਇੰਜ ਕਰਾਂਗੇ ਨਾ ਹਾਂ ਠੀਕ ਹੈ 2 ਸਾਲ ਕੋ ਕਰਾਵਾਂਗੇ ਕੰਮ ਠੀਕ ਹੈ ਚੀਂਚੜਾ ਕਰੇਗਾ ਨਾ ਤੇ ਕੋਈ ਉਹ ਤੇ ਮੈਂ ਇਲਜ਼ਾਮ ਲਾ ਦਾਂਗੀ ਠੀਕ ਹੈ ਮੈਂ ਕਹਾਂਗੀ ਕਿ ਮੈਨੂੰ ਛੇੜਦਾ ਹੈ ਤੰਗ ਕਰਦਾ ਹੈ ਹਾਂ। ਤੇ ਆਪਾਂ ਨੂੰ ਭਜਾ ਦਾਂਗੇ ਭਜਾ ਦੇ ਸਾਂ ਆਪਾਂ ਹਾਂ ਕੋਈ ਇਲਜ਼ਾਮ ਲਾਵਾਂਗੇ ਤੈਨੂੰ ਭਜਾ ਦਾਂਗੇ ਮਾਰ ਕੇ ਤੇ ਇਹ ਸਕੀਮ ਤੇਰੀ ਠੀਕ ਹੈ ਇਹ ਸਹੀ ਕਿਹਾ ਨਾ ਮੈਂ ਤੈਨੂੰ ਹਾਂ ਦੱਸ ਸਕੀਮ ਠੀਕ ਹੈ ਹਾਂ ਓ ਯਾਰ ਓ ਤੈਨੂੰ ਮੈਂ ਕੀ ਦੱਸਾਂ ਗੱਲ ਨਹੀਂ ਹੈ ਬਾਬਾ ਫੀਕਿਆ ਉਹ ਘਰੋਂ ਤਾਂ ਮੈਂ ਨਿਕਲ ਆਇਆ ਠੀਕ ਹੈ ਨਾ ਉਹ ਬੀਵੀ ਨੇ ਇਹ ਕਹਿ ਕੇ ਆਇਆ ਕਿ ਅੱਜ ਤੂੰ ਬੱਚਿਆਂ ਦਾ ਜਾ ਕੇ ਬਾਜ਼ਾਰ 'ਚ ਕੋਈ ਗਰਮ ਕੱਪੜੇ ਛਪੜੇ ਲੈ ਕੋਈ ਉਹਨਾਂ ਨਾਲ ਸਮਾਨ ਲੈ ਕੇ ਆ ਲੰਡੇ ਬਾਜ਼ਾਰ 'ਚੋਂ ਹੁਣ ਪੈਸਾ ਤਾਂ ਮੇਰੇ ਕੋਲ ਹੈ ਕੋਈ ਨਹੀਂ ਤੇ ਬੜਾ ਪਰੇਸ਼ਾਨ ਆ ਅੱਗੇ ਬੜੀ ਲੜਦੀ ਉਹ ਆਦੀ ਕਮਾ ਕੇ ਲਿਆਂਦਾ ਨਹੀਂ ਤੂੰ ਵੇਲਿਆ ਨਿਕੰਮਿਆ ਮੈਂ ਕੀ ਕਰਾਂ ਚਲੋ ਅੱਲਾ ਬਿਹਤਰ ਕਰੇਗਾ ਹੋਰ ਤੂੰ ਸੁਣਾ ਆਪਣੇ ਬੱਚਿਆਂ ਦੀ चलो अल्लाह करेगा कोई मसला हल हो जाएगा मेरा हाँ जी अच्छा और नहीं और कोई गल नहीं 50,000 तेरे देवना मैं दे दे ऐसी केड़ी गल है अच्छा चलो ठीक है अल्लाह हाफिज अस्सलाम वालेकुम और कौन है तू मैं जो कोई भी हाँ सलाम का जवाब तो दे वालेकुम सलाम सलाम का जवाब दिती कला ना जान ना पहचान है मैं अनजान एक लड़की नाल किवें गलबात करा और तू कौन है ते की कर रहा है और तू अपना काम कर जा मैनू की कहनी किधरों आ गई है तू जा अपना काम कर मैं जिधरों मर्जी मैनू भी काम है तेरे नाल ते तां ही कह रही है ना और मेरा तू की काम कर सकनी मैं खौरे कितना परेशान हाँ तेरी परेशानी हो सकता तेरी परेशानी का मेरे को कोई हल होवे वाह, तेरे कोल की हल होना परेशानी दा ले मेरे को हल है तो मैं तेन पूछ रही है ना सानू चाहिए बंदा ठीक है ना बंदा किस लिए चाहिए तुहानू असी रखिया डंगर माल ਅਸੀਂ ਨੌਕਰ ਚੱਕਰ ਰੱਖਨੇ ਤੇ ਨਸ ਜਾਂਦੇ ਨੇ अच्छा ਅਸੀਂ ਤੈਨੂੰ ਨੌਕਰ ਸਮਝ ਕੇ ਨਾ ਅਸੀਂ ਘਰ ਦਾ ਫਰਾਜ਼ ਸਮਝ ਕੇ ਤੈਨੂੰ ਆਪਣੇ ਨਾਲ ਰੱਖਨੇ ਅੱਧ ਤੇ ਸਾਡੇ ਕੋਲ ਰਹਿ ਲੈ ਡੰਗਰ अच्छा ਹਾਂ ਤੇ ਉਹਨਾਂ ਦੀ ਦੇਖਭਾਲ ਕੀਤੀ ਆ हाँ ਅੱਧੇ ਤੇਰੇ ਤੇ ਅੱਧੇ ਸਾਡੇ अच्छा ਹਾਂ यानी कि तेरा कहने का मकसद है जदों बेचोगे अद्धा माल मेरा ते अद्धा तुहाडा ਹਾਂ ਆਹੋ ਇੰਜੀ अच्छा सिर्फ डंगर मेरे कि तुसी ਇਹ ਗੱਲ ਨਾ ਕਰ ਠੀਕ ਹੈ ਨਾ ਤੈਨੂੰ ਡੰਗਰਾਂ ਦਾ ਕਹਿ ਰਹੀ ਤੈਨੂੰ ਕੰਮ ਵਾਸਤੇ ਗੱਲ ਕਰਨੀ ਆ ਤੂੰ ਤੇ ਝੜ ਕੇ ਗੱਲ ਕਰਨੇ ਖੈਰ ਹੈ और नहीं मैं समझा कि शायद हो सकता है चलो छड्डो इस गल नु ਅੱਛਾ ते घर वाले नाल गल कर लेने ਹਾਂ ਹਾਂ ਗੱਲ ਕਰ ਰਹੀ ਘਰ ਵਾਲਿਆਂ ਨੇ और तू औरत जात है मैं तेरे ते किवें यकीन करा ਇੱਕ ਮੇਰਾ ਅੱਬਾ ਤੇ ਇੱਕ ਮੈਂ ਹੀ ਤੇ ਹੈ ਵਾਂ ਘਰ 'ਚ अच्छा ਹਾਂ चलो ਜੱਬੇ ਫੈਸਲਾ ਕਰ ਲਿਆ ਜਾਂ ਮੈਂ ਕਰ ਲਿਆ ਗੱਲ ਤੇ ਇੱਕ ਹੀ ਹੈ ਹਾਂ ओ की पत्ता शबू माछी
और टुर पो किस्मत बार बार दरवाज़ा नहीं खड़कांदी ओए हो सकता है ओए एक नहीं गावां मज्जां ली तेरे लेखे लिखी जावे ओ जेड़ी घर बैठी पिछा ओए ओनू देवांगा तलाक इसे नाल निकाह करांगा ਉਹ ਕੀ ਸੋਚ ਰਹੇ ਇੰਨੀ ਦੇਰ ਲਾਤੀ ਆ और नहीं नहीं मैं सोच ये रहा हाँ। और किधरे तुसी मेरे नाल धोखा तो नहीं करोगे ਉਹ ਅਸੀਂ ਕਿਉਂ ਧੋਖਾ ਕਰਨਾ ਤੈਨੂੰ ਕੰਮ ਚਾਹੀਦਾ ਜਾਂ ਨਹੀਂ और कम चाहिदा आओ जी चलो। कम चाहिदा आओ ਚਲੋ ਗੱਲ ਸੁਣ ਮੇਰੀ दसो ਜੇ ਤੂੰ ਰਹੇਂਗਾ ਨਾ ਸਾਡੇ ਨਾਲ ਇਮਾਨਦਾਰੀ ਨਾਲ हाँ जी ਤੇ ਸਮਝ ਸਭ ਕੁਝ ਤੇਰਾ अच्छा ਹਾਂ ਬੇਈਮਾਨੀ ਨਾਲ ਨਹੀਂ ਕੰਮ ਕਰਨਾ ओए अन्ना की मंगदा है दो अखी ओए आ जाओ ਚਲੋ ਚਲੋ ਹਾਲ ਪੱਠੇ ਅੱਬਾ ਕੀ ਕਰ ਰਿਹਾ ਹੈ ਇਹ ਬੱਕਰੀ ਨੂੰ ਪੱਠੇ ਪੁੱਤਰ ਗੱਤਣ ਅੱਛਾ ਤੇ ਕੌਣ ਹੈ ਜੀ? ਇਹਨੂੰ ਕਿਤੇ ਲਾਇਆ ਇਹ ਮਸੰਡੇ ਜਿਹਾ ਨੂੰ? ਓਏ ਅੱਬਾ ਇਹ ਨਾ ਉੱਥੇ ਬੈਠਾ ਸੀ ਅੱਛਾ ਮੈਂ ਬਾਹਰ ਗਈ ਸੀ ਤੇ ਇਹਨੂੰ ਚਾਹੀਦਾ ਕੰਮ ਤੇ ਅਸੀਂ ਕੰਮ ਦੇਣਾ ਹੈ ਠੀਕ ਹੈ ਲੈ ਕੇ ਹੀ ਕੰਮ ਵਾਸਤੇ ਕੰਮ ਵਾਲਾ ਤਾਂ ਆਪਣਾ ਹੈ ਕੋਈ ਨਹੀਂ ਠੀਕ ਹੈ ਨਾ ਤੇ ਇਹਨੂੰ ਅੱਜ ਤੇ ਡੰਗਰ ਦਾਂਗੇ ਅੱਛਾ ਇਸ ਵਾਸਤੇ ਇਹਨੂੰ ਲੈ ਕੇ ਆਈ ਆ ਤੇ ਸਾਡਾ ਡੰਗਰ ਦੀ ਦੇਖਭਾਲ ਕਰੇਗਾ ਠੀਕ ਹੈ ਹਾਂਜੀ ਹੁਣ ਕਹੇ ਅਮੀਆਂ हाँ जी बाबा ਸਾਲ 2 ਸਾਲ ਆਹ ਕੰਮ ਤੇਰੇ ਕੋ ਕਰਾਵਣਾ ਹੈ अच्छा ਔਰ ਤੈਨੂੰ ਅਸੀਂ ਅੱਧ ਮਾਲ ਦਾ ਦੇਣਾ ਹੈ ते कितनी गावां मज्जां हैं ਮੀਆਂ ਸਾਡੇ ਕੋਲ ਮਾਲ ਹੈ ਕੋਈ 4-5 ਗਾਵਾਂ ਹਨ अच्छा 5-4 ਮੱਝਾਂ ਨੇ ਐਡਾ ਖਿਲਾਰ ਕੋ ਨਹੀਂ 2 ਸਾਲ ਤੂੰ ਕੰਮ ਕਰਨਾ ਸਾਡੇ ਮਾਲ ਦਾ ਵਾਹੀ ਜੁੱਤੀ ਦਾ ਜੋ ਵੀ ਹੈ जी जी 2 ਸਾਲ ਤੋਂ ਬਾਅਦ ਤੈਨੂੰ ਮਾਲ ਵੰਡਦੇ ਸਾਂ ਅੱਧ ਸਾਡਾ ਤੇ ਅੱਧ ਤੇਰਾ देख बाबा मैं काम करे सा 2 साल हाँ जी। तुझा धोखा नहीं करना ना तेरी धी धोखा करे सी मेरे नाल ते ना तुसी करे सो ਧੋਖਾ ਅਸੀਂ ਨਹੀਂ ਕਰਦੇ ਤੇ ਹਲਾਲ ਦਾ ਉਹਦੇ ਰਹੇ ਮੁਰ ਤਾਂ ਧੋਖਾ ਨਹੀਂ ਕਰਨਾ ਤੇ ਤੂੰ ਉਹਦੇ ਮਰ ਤਕਾਇਆ ਤੇ ਮੁਰ ਤਾਂ ਧੋਖਾ ਹੋਣਾ ਹੈ और नहीं नहीं मैं खानदानी बंदा हाँ। और मैं शब्बू माछी हां बाबा तेरी मैं कोई खानदानी- आम बंदा ਤੇਰੀ ਖਾਨਦਾਨੀ ਵੇਖਾਂ ਦੇ ਤੇ ਮੁਰ ਅਸੀਂ ਤੇਰੇ ਨਾਲ ਚੰਗਾ ਵਰਤਾਂ ਦੇ ठीक ਕੰਮ है ਕਰਕੇ ਵਹਾਏਗਾ ਕੋਈ ਸਾਨੂੰ ਪਤਾ ਹਾਂ ਚੱਲੇਗਾ ਕੰਮ ਨਾ ਕਰਦੇ और बल्कि तुसी नाल ही आ जाओ मैंने विखा नहीं। दियो काम ਨਾਲ ਜਾ ਹੁਣੇ ਤੂੰ ਉਸ ਗੱਲ ਤੇ ਲੱਗਿਆ ਖਾਣ और नहीं ਤੂੰ नहीं ਚੱਲ ਤੇ ਉਹ ਕਾਪਾ ਚੱਲ ਤੇ ਚੱਲ ਪੱਠੇ ਵੱਢ अच्छा जी ਤੇ ठीक ਪੱਠੇ है ਵੱਢ ਦੇ ਤੇ ਮਾਲ ਪਾ ਤੇ ਮੁੜ ਪਾਣੀ ਦੀ ਵਾਰੀ ਉਹ ਪਾਣੀ ਵੀ ਤੂੰ ਲਾਵਣਾ ਹੈ चलो ठीक है जी। ਇਤਨਾ ਜੁੰਬਰ ਖੇਡ ਜਾਗਾ चलो ठीक है जी अच्छा वेरना आ दीन कवे पिछु रोटी लेके आ जा ਮੈਂ ਲੈ ਤੇ ਆ ਸਾਂ ਤੇ ਰੋਟੀ ਸ਼ਾਬਾਸ਼ ਹੈ तू लेके आ से ਹਾਂ ਮੈਂ ਲੈ ਤੇ ਆ ਸਾਂ ਵਾਹ ਧੀਏ ਵਾਹ ਤੂੰ ਬੜੀ ਸੋਚੀ ਚੰਗੀ ਬੜੀ ਚਲਾਕ ਨਿਕਲੀ ਹੈ ਤੇ ਅੱਬਾ ਮੇਰਾ ਨਾਮ ਸ਼ਾਮਾ ਹੈ ਤੂੰ ਮੈਨੂੰ ਜਾਣਦਾ ਨਹੀਂ ਤੈਨੂੰ ਪਤਾ ਬੰਦਾ ਫਸਾਣਾ ਕਿਹੜਾ ਵੱਡੀ ਗੱਲ ਹੈ ਕੋਈ ਕਿਵੇਂ ਗੱਲ ਹਾਂ ਬੰਦੇ ਤੇ ਬੱਚੇ ਤੇਰਾ ਅੱਬਾ ਸਾਡੇ ਨਾਲ ਰਿਹਾ ਨਾ ਸਾਡਾ ਕੰਮ ਇਨਸਾਫ ਨਾ ਕਰੇਗਾ ਤੇ ਅਸੀਂ ਉਹਨੂੰ ਹਿੱਸਾ ਦਾਂਗੇ ਨਾ ਕਿਤੇ ਤੇ ਲੱਤ ਮਾਰਾਂਗੇ ਤੇ ਭਜਾ ਦਾਂਗੇ ਬਸ ਠੀਕ ਹੈ। ਹਾਂ ਤੇ ਆ ਅੱਬਾ ਚੱਲੀਏ ਆਪਾਂ ਚੱਲ ਆ ਜਾ ओए मर गया शब्बू ओए होए 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 ओए ओए ये बाबा बड़ा खड़ूस जिहा लगदा है ਇਹਦੀ धी भोली भाली है फिकर ना कर बुढ़िया तेरे नाल मैं गेम पास हां ओए आ जा इधर आ ओए इत्थे छां ते खल्ले ठंड ते ਐਵੇਂ ਬਿਮਾਰ ਹੋ ਗਿਆ ਤਾਂ ਫਿਰ ਬਾਬਾ ਲੜਸੀ ਇੱਧਰ ਆ ਇੱਧਰ ਆ ਜਾ ਤਾਂ 2 ਸਾਲ ਬੜਾ ਟਾਈਮ ਹੈ ओए आजा तुम्हें बेच के तो मैं पैसे कमाने में अमीर होना है इत्थे आ डबल डबल घंटा मारनिया ये तुसी खोल ना जाओ ले मैं दूसरियां ले आवा ओए ओए मेरी तो ओए त्रिके ਲਈ ਪੀੜ ਹੋ ਪਈ ਓਏ ਡੱਗੂਏ ਦਾ ਢੇਰ ਮੈਂ ਮੇਲ ਦਿੱਤਾ ਹੈ ਓਏ 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 ਬੁੱਢਿਆ ਓਏ ਹੋਰ ਕਿਤਨੇ ਕੰਮ ਕਰਾਣੇ ਨਹੀਂ ਓਏ 6 ਮਹੀਨੇ तो हो गए ਮੈਨੂੰ ਅਜ਼ਾਬ ਲੈਂਦਿਆਂ ਓਏ ਅੱਲਾ ਕਰੇਗਾ ਬਾਕੀ 1.5 ਸਾਲ ਵੀ ਗੁਜ਼ਰ ਜਾਏਗਾ ਓਏ ਸ਼ਬੂ ਮਾਛੀ ਓ ਤੇਰੇ ਹਾਲਾਤ ਬਦਲ ਜਾਣੇ ਨੇ ਇਹਨਾਂ ਦੀ ਕਰ ਖਿਦਮਤ ਪਰ ਇੱਕ ਗੱਲ ਹੈ ਇਹ ਜਿਹੜਾ ਬਾਬਾ ਹੈ ਨਾ ਮੈਨੂੰ ਲੱਗਦਾ ਇਹਦੀ ਜਿਹੜੀ ਧੀ ਹੈ ਨਾ ਸਹਿਮਾ ਇਹ ਕੁਆਰੀ ਹੈ ਇਹ ਸ਼ਾਦੀशुदा ਨਹੀਂ ਹੈ ਤੇ ਜਿਹੜੀ ਹੈ ਨਾ ਪਹਿਲੀ ਮੇਰੀ ਬੀਵੀ ਉਹ ਬੁੱਢੜੀ ਖੜੂਸ ਉਹਨੂੰ ਦੇਣਾ ਤਲਾਕ 30 ਦਿਨ ਨਾਲ ਸ਼ਾਦੀ ਚੱਕ ਕਰੇ ਨਾ ਤੇ ਮੈਂ ਅਮੀਰ ਹੋਵੇ ਸਾਂ ਇਹ ਗਰੀਬ ਹੋਵੇ ਸੇ ਓਏ ਆਪਾਂ ਸ਼ਬੂ ਇਹੋ ਜੀ ਗੇਮ ਖੇਡਨੇ ਆ
ਉਹ ਨਾਲੇ ਸ਼ਾਦੀ ਤੋਂ ਬਾਅਦ ਹੋਰ ਕੀ ਫਾਇਦਾ ਹੋ ਸੀ ਉਹ ਤੂੰ ਸ਼ੱਬੂ ਮਾਛੀ ਹੈ ਨਾ ਤੇ ਉਹ ਸੈਮਾ ਮਛਾਣੀ ਬਣ ਵੈਸੀ ਹਾਂ ਕੱਪੜੇ ਹੀ ਪੁਰਾਣੇ ਹੋ ਗਏ ਨੇ ਕੱਪੜੇ ਵੀ ਨਹੀਂ ਲੈ ਸਕਦੀ ਮੇਕਅਪ ਹੀ ਮੇਰਾ ਮੁੱਕਾ ਪਿਆ ਮੇਕਅਪ ਵੀ ਕੋਈ ਨਹੀਂ ਮੈਂ ਕੀ ਕਰਾਂ ਮੈਨੂੰ ਦੱਸ ਕੁਛ ਤੂੰ ਦੱਸ ਦੇ ਪ੍ਰੀਤੋ ਤੇਰਾ ਵੀ ਕੋਈ ਹਾਲ ਨਹੀਂ ਪਰੇਸ਼ਾਨ ਆ ਮੈਂ ਆ ਸੈਮਾ ਹਾਂ ਤੂੰ ਕਿਉਂ ਆਇਆ ਹੈ? ਤੂੰ ਅੱਜ ਬੱਕਰੀ ਨਾਲ ਦੁੱਖ ਸੁੱਖ ਫੋਲਣ ਡਈ ਹੈ ਹਾਂ, ਖੈਰ ਤੇ ਹੈ ਕੀ ਕਰਾਂ ਬੱਕਰੀ ਨਾਲ ਹੀ ਫੋਲਣੇ ਦਾ ਸੁੱਖ ਉਹ ਤੂੰ ਮੈਨੂੰ ਦੱਸ ਆਪਣੇ ਦੁੱਖ ਅੱਛਾ ਇਹ ਗੱਲ ਦੱਸ ਤੇਰੀ ਸ਼ਾਦੀ ਹੋਈ ਹੈ ਨਹੀਂ ਤੂੰ ਕਿਉਂ ਪੁੱਛਣਾ ਤੇਰੀ ਤੇ ਹੋਈ ਹੈ ਨਾ ਉਹ ਮੇਰੀ ਤਾਂ ਹੋਈ ਏ ਪਰ ਮੈਂ ਆਖਿਆ ਚੱਲ ਤੇਰੇ ਤੂੰ ਪੁੱਛ ਲਵਾਂ ਮੇਰੀ ਸ਼ਾਦੀ ਹੋਈ ਨਾ ਹੋਇਆ ਜਈ ਹੋਈ ਤੂੰ ਬਾਰ-ਬਾਰ ਮੈਨੂੰ ਕਿਉਂ ਪੁੱਛਣਾ ਹੈ ਤੇਰਾ ਕੀ ਮਤਲਬ ਹੈ ਅੱਛਾ ਇਹ ਦੱਸ ਹਾਂ ਓਏ ਅੱਪਾ ਤੇਰਾ ਬੜਾ ਘੋੜਾ ਹੈ ਤੂੰ ਮੇਰੇ ਬੜੀ ਸਾਹਮਣੇ ਸੋਹਣੀ ਮੇਰੇ ਹੈ ਦੀ ਬੁਰਾਈਆਂ ਕਰ ਰਿਹਾ ਮਾਰੀ ਨਾ ਤੇਰੇ ਮੈਂ ਇੱਕ ਉਹ ਮੈਂ ਸਹੀ ਗੱਲ ਕਰ ਰਿਹਾ ਕੋਈ ਗਲਤ ਕਰ ਰਿਹਾ ਜਾ ਆਪਣੇ ਜਾ ਕੇ ਕੰਮ ਕਰ ਸੁਣੋ ਜੀ ਹਾਂ ਓਏ ਤਾਂ ਬੜੀ ਚੰਗੀ ਗੱਲ ਹੈ ਜੇ ਤੁਹਾਡੀ ਸ਼ਾਦੀ ਨਹੀਂ ਹੋਈ ਤਾਂ ਤੇ ਤੈਨੂੰ ਕੀ ਹੈ ਉਹ ਬਸ ਮੇਰਾ ਦਿਲ ਨੇ ਬੜਾ ਖੁਸ਼ ਹੋਇਆ ਕਿ ਸ਼ੁਕਰ ਹੈ ਤੇਰੀ ਸ਼ਾਦੀ ਨਹੀਂ ਹੋਈ ਜਾ ਆਪਣਾ ਕੰਮ ਕਰ ਜਾ ਕੇ ਮੇਰਾ ਸਿਰ ਨਾ ਖਾਵਾਂ ਪਹਿਲੇ ਬੜੀ ਪਰੇਸ਼ਾਨ ਆ ਤੁਹਾਨੂੰ ਵੇਖਿਆ ਮੇਰਾ ਦਿਲ ਕਰਦਾ ਹੈ ਜਿਵੇਂ ਮੇਰੀ ਵੀ ਸ਼ਾਦੀ ਕੋਈ ਨਹੀਂ ਹੋਈ ਕਿਹੜੀਆਂ ਗੱਲਾਂ ਕਰਦਾ ਪਿਆ ਤੂੰ ਓਏ ਮੈਂ ਕੋਈ ਗੱਲਾਂ ਨਹੀਂ ਤੇਰਾ ਕੀ ਗੱਲਾਂ ਕਰਦਾ ਪਿਆ ਤੂੰ ਕਿਉਂ ਇਹਨੂੰ ਕੋਲ ਬਾਤ ਬੈਠੀ ਹੈ ਓਏ ਅੱਬਾ ਮੈਂ ਤੇ ਇਕੱਲੀ ਬੈਠੀ ਆ ਬੱਕਰੀ ਦੇ ਕੋਲ ਇਹ ਆ ਕੇ ਬੈਠਾ ਮੈਂ ਇਹਨੂੰ ਬੁਲਾਇਆ ਹੈ, ਆਪੇ ਹੀ ਆਇਆ ਹੈ। ਕਿਉਂ ਬਈ ਤੇਰੀ ਕੀ ਜੁੱਤ ਪਈ ਤੂੰ ਬਹਿ ਗਿਆ ਓ ਬਾਬਾ ਓ ਮੈਂ ਉਹਦੇ ਕੋਲ ਕੋਈ ਨਾ ਬੈਠਾ ਓਏ ਮੈਂ ਬੱਕਰੀ ਨੂੰ ਪਾਣੀ ਪਿਵਾਇਆ ਹੈ ਤੇ ਉਹਦੇ ਕੋਲ ਇਹ ਪਿਆ ਪੁੱਛਣਾ ਆ ਤੁਸੀਂ ਘਰ ਦੇ ਕਿਤਨੇ ਬੰਦੇ ਬੰਦੀਆਂ ਹੋ ਓਏ ਨੌਕਰ ਹੈ ਤੇ ਨੌਕਰ ਬਣਦੇ ਰਹੋ ਓ ਕੱਲ ਨੂੰ ਕੱਪੜੇ ਵੀ ਤਾਂ ਧੋਣੇ ਪਾਉਂਦੇ ਨਾ ਤਾਂ ਪੁੱਛਦਾ ਪਿਆ ਮੈਂ ਮੈਂ ਤੂੰ ਆਦਾ ਕੰਮ ਕਰ ਤੇ ਤੂੰ ਇਹਨੂੰ ਕਿਉਂ ਭਾਈ ਰੱਖਿਆ ਹੈ? ਮੈਂ ਕਿੱਥੋਂ ਬੁਲਾਇਆ ਅੱਬਾ ਓਏ ਅੱਬਾ ਤੂੰ ਮੇਰੇ ਤੇ ਐਵੇਂ ਸ਼ੱਕ ਕਰਦਾ ਵੀ ਤੈਨੂੰ ਪਤਾ ਮੈਨੂੰ ਤੂੰ ਜਾਣਦਾ ਨਾ ਮੈਂ ਇੰਜ ਨਹੀਂ ਹੈ ਇਹੋ ਜਿਹਾ ਮੈਂ ਕੀ ਕਰਨਾ ਇਹੋ ਜਿਹੇ ਕਈ ਛੱਬੂ ਮਾਛੀ ਆਏ ਤੇ ਕਈ ਗਏ ਅਸੀਂ ਕੀ ਵਾਹ ਜੀ, ਕਰਨਾ ਵਾਹ ਵਾਹ ਹਾਂ ਤੂੰ ਬਈ ਧੀ ਵੀ ਹੈ ਤੇ ਪੁੱਤਰ ਵੀ ਹੈ ਆ ਜਾ ਆਪਾਂ ਚਲੀਏ ਮੈਂ ਇਹੋ ਜਿਹੇ ਬੰਦੇ ਨੂੰ ਕੀ ਕਹਿਣਾ ਸ਼ਾਬਾਸ਼ ਹੈ ਤੇਰੇ ਤੂੰ ਮੇਰਾ ਮੈਂ ਆਖਿਆ ਮੇਰਾ ਨੱਕ ਨਾ ਮੇਰੀ ਧੀ ਵਟਾ ਦੇਵੇ ਉਹ ਨਹੀਂ ਅੱਬਾ ਤੂੰ ਪਰੇਸ਼ਾਨ ਹੈ ਮੇਰੇ ਹੁੰਦੇ ਟੈਨਸ਼ਨ ਨਾ ਲਿਆ ਕਰ ਮੇਰਾ ਨਾਂ ਸਿਆਮਾ ਹੈ ਚਲੋ ਠੀਕ ਹੈ ਆ ਜਾ ਮੋੜਾ ਇਹ ਨੌਕਰ ਬਣਦੇ ਰਵੇ ਦਾ ओए ओ बाबा फलकिया अब मेरा नाम ही शब्बू माछी ये तेरी दीन में मछाणी ना बनाया ये नु सहमा मछाणी मेरे पीछे पीछे ना टुर के आई तो मैनू शब्बू माछी किन्ने कहना है ਆਜਾ ਅੱਬਾ ਸਾਮਾ ਪੁੱਤਰਾ ਸਿਰ ਤੇ ਦੁਪੱਟਾ ਕਰ ਅੱਛਾ ਬਾਲ ਲੈ ਕਰ ਆਪਾਂ ਲਿਆ ਜਾਂਦੇ ਪਏ ਸ਼ਰੀਕੇ ਦੇ ਵਿਵਾਹ ਤੇ ਅੱਛਾ ਲੈ ਹਾਂ ਤੇ ਹਾਂ ਅੱਬਾ ਦੁਪੱਟਾ ਲੈ ਲਿਆ ਹਾਂ ਤੇ ਕਿਸੇ ਪਾਸੇ ਨਾ ਵੇਖਣਾ ਨਹੀਂ ਨਾ ਇੱਧਰ ਵੇਖਣਾ ਨਾ ਇੱਧਰ ਵੇਖਣਾ ਤੇ ਅੱਬਾ ਕਿੱਧਰ ਵੇਖਣਾ ਹੈ ਜਿਹਦੇ ਕੁੜੀਆਂ ਹੋਣ ਉਹਦੇ ਤੂੰ ਵੇਖਣਾ ਹੈ। ਅੱਛਾ ਠੀਕ ਹੈ ਅੱਬਾ ਤੂੰ ਮੈਨੂੰ ਪਾਗਲ ਸਮਝਿਆ ਨਹੀਂ ਪਾਗਲ ਨਹੀਂ ਮੇਰਾ ਹੱਕ ਹੈ ਦੀਨ ਸਮਝਾਵਣਾ ਅੱਛਾ ਹਾਂ ਆਪਾਂ ਸ਼ਰੀਕੇ ਕਬੀਲੇ ਜਾਂਦੇ ਪੈਂਦੇ ਅਗਲੇ ਇਹ ਨਾ ਆਖਣ ਵੀ ਇਹਦੀ ਫਲਸ਼ੇ ਦੀ ਧੀ ਇਸ ਤਰ੍ਹਾਂ ਦੀ ਵੇਖ ਜਾਗਦੀ ਹੈ ਠੀਕ ਹੈ ਅੱਬਾ ਠੀਕ ਹੈ ਅਸੀਂ ਜਾਂਦੇ ਪਏ ਆ ਮੀਆਂ ਸ਼ਾਦੀ ਤੇ अच्छा ਆ ਘਰ-ਬਾਰ ਮਾਲ ਮੰਨੀ ਤੇਰੇ ਸਪੁਰਦ ਹੈ ਕੋਈ ਵਾਧਾ ਘਾਟਾ ਹੋਇਆ ਤੇ ਇਹ ਤੇਰੇ ਜ਼ਿੰਮੇ ਅਸੀਂ ਤੇਰੇ ਹੱਡਾਂ 'ਚ ਕੱਢ ਲੈਣਾ ਹੈ आए, और मैं को बच्चा और मैंने को बच्चा समझा ने और मैं घर दी पूरी पूरी हिफाजत करे सा ਧਿਆਨ ਕਰਨੇ ਅਸੀਂ और ਸ਼ਾਦੀ मैं ਤੇ भी ਜਾਂਦੇ शादी ਪਏ ते नाल ले जा ਨਹੀਂ ਤੂੰ ਘਰ ਦਾ ਤੇ ਘਰ ਦਾ ਕਿੰਨੇ ਖਿਆਲ ਕਰਾਂ ਤੈਨੂੰ ਕਿਤੇ ਸ਼ਾਦੀ ਤੇ ਲਈ ਜਾਈਏ और तू भी तो चलनी नाल ਤੇ ਚੱਲੀ ਆ ਤਾਂ ਮੇਰਾ ਪਿਓ ਚੱਲਾ ਤੇ ਮੈਂ ਨਹੀਂ ਜਾਣਾ ਤੇਰੇ ਰੀਸ ਕਰਨੀ ਹੈ ਤੂੰ ਘਰ ਹੀ ਰਹਿਣਾ ਹੈ अच्छा अच्छा ਨੌਕਰ ਤੇ ਮਨੀ ਦਾ। ਨੌਕਰ ਬਣ ਕੇ ਰਹਿ ਹਾਂ ਘਰ ਦਾ ਧਿਆਨ ਕਰਨਾ ਹੀ ਹਾਂ चलो ठीक है जी आ जा। नौकर के ते नखरा की ਤੇ ਕੱਖ ਵੀ ਲੈਣਾ ਤੇ ਬੜਾ ਬੁਰਾ ਹੋਏਗਾ ਤੇਰੇ ਨਾਲ ਠੀਕ ਹੈ ਨਾ ਫਿਰ ਸਾਰਾ ਕੁਝ ਵੀ ਨਹੀਂ ਤੈਨੂੰ ਮਿਲਣਾ ਟੁੱਟੀ ਹੈ। ਕੋੜੀ ਵੀ ਨਹੀਂ ਮਿਲੇਗੀ ठीक है जी ठीक है ਹਾਂ अब मनु सब बुढ़िया शाला दियो या ना हमें तेरा तो तू जनाजा निकले ते ओ मेरे ना लगे ये सारी जायदाद ये घर बार सारा मेरा होवे आ बुढ़िया ਆਇਆ ਅੱਬਾ वेख कमाल हो गई घोड़ा केड़ा है ਇਹਦੀ ਸ਼ਕਲ ਵੇਖ ਤੇ ਕੰਮ ਵੇਖ ਨਵਾਬਾਂ ਵਾਲੇ ਹੈ ਇਹ ਟੁਰਦਾ ਕਿਵੇਂ ਐ ਨਹੀਂ ਕਰਕੇ ਕਮਾਲ ਹੋ ਗਈ ਬੰਦਾ ਗਰੀਬ ਹੀ ਨਾ ਹੋਵੇ ਅੱਜ ਮੈਂ ਵੀ ਅਮੀਰ ਹੋਵਾਂ ਤੇ ਇਹ ਦੀ ਧੀ ਅੱਜ ਮੇਰੀ ਹੁੰਦੀ ਠੀਕ ਹੈ ਐ ਗੁਰਬਤ ਤੈਨੂੰ ਕੀ ਆਖਾਂ ਮੇਰੇ ਲੱਖਾਂ ਜਾਏ ਸੱਜਣ ਰੁਸਾਏ ਨਹੀਂ ਬਲਕਿ ਸੈਮਨ ਟੁਰਾਏ ਹੀ ਐ ਰੋਵੇ ਮੈਨੂੰ ਵੀ ਸ਼ੱਬੂ ਮਾਛੀ ਆ ਦੇਣ ਡੰਗਰ ਹੀ ਕੋਈ ਨਹੀਂ ਨਜ਼ਰ ਆਉਂਦੇ ਆ ਕੋਈ ਮਾਲ ਡੰਗਰ ਅੱਜ ਤੇ ਕੋਈ ਡੰਗਰ ਨਹੀਂ ਨਜ਼ਰ ਆਉਂਦੇ ਆ ਕੋਈ ਅੱਜ ਦਿਹਾੜੀ ਕਿੱਥੇ ਲੱਗੇਗੀ
ਅੱਲਾਹ ਆਪਾਂ ਨਿਕਲੇ ਅੱਲਾਹ ਨੂੰ ਯਾਦ ਕਰਕੇ ਕੋਈ ਨਜ਼ਰ ਆ ਹੀ ਜਾਵੇਗਾ। ਆਹ ਤੇ ਹੁਣ ਕਿਤੇ ਵੇਸ ਕਿਤੇ ਕੋਈ ਆਲੇ ਦੁਆਲੇ ਕਿਤੇ ਕੋਈ ਡੰਗਰ ਡੁੰਗਰ ਬੰਦਾ ਖਰੀਦ ਕੇ ਲੈ ਕੇ ਜਾਈਏ। ਕੋਈ ਅੱਜ ਤੇ ਦਿਹਾੜੀ ਕੋਈ ਨਹੀਂ ਕਿਤੇ ਵੀ ਲੱਗਣ ਦਾ ਪਤਾ ਹੀ ਕੋਈ ਨਹੀਂ ਲੱਗਦਾ ਵੇ ਤੇਰੇ ਕੋ ਬੋ ਕਿੰਨੀ ਆਉਂਦਾ ਹੀ ਆ। ਤੂੰ ਨਾ ਕਰ ਵੇਖ ਕੀ ਕਰਦਾ ਪਿਆ ਤੂੰ ਹੈ ਤੇ ਨਾ ਤੇ ਦਿਹਾੜੀ ਕੋਈ ਨਹੀਂ ਲੱਗਣ ਦਾ ਤੇਰੀ ਵਜ੍ਹਾ ਤੋਂ ਨਵਦਾ ਕਿਹੜੀ ਵਜ੍ਹਾ ਅਬਾਨਾ ਲੈ ਉੱਠ ਕੇ ਤਾਂ ਹਲੇ ਮੈਂ ਨਾਤਾ ਕਿਦੋਂ ਦਾ ਨਾਲੇ ਨਾਤਾ ਤੇਰੇ ਕੋ ਗੋੜੇ ਗੋੜੇ ਬੋ ਆਉਂਦੀ ਆ। ਅਬਾਨਾ ਲੈ ਨਾਤਾ ਮੇਰੀ ਬੁੱਤੀ ਇਹੋ ਜੀ ਆ, ਹੁਣ ਮੈਂ ਕੀ ਕਰਾਂ? ਬੁੱਤੀ ਇਹੋ ਜੀ ਤੇਰੀ ਇੱਥੇ ਉੱਤੇ ਉੱਠ ਤਾਂ ਗਾ ਕਿਤੇ ਦਿਹਾੜੀ ਲੱਭੀਏ। ਉਸਤਾਦ ਜੀ ਮੈਨੂੰ ਮਾਰੋ ਨਾ ਮੈਂ ਉਹ ਮੈਨੂੰ ਸਾਹਮਣੇ ਡੇਰਾ ਨਜ਼ਰ ਆਨੇ ਮੈਂ ਢੇੜਾ ਨੂੰ ਤੁਹਾਡੇ ਲਵਾਣਾ ਉੱਥੇ ਚੱਲਨੇ ਆ ਮੈਂ ਤੁਹਾਨੂੰ ਸ਼ਿਕਾਰ ਫਾ ਦੇਣਾ। ਚਾਹੇ ਤੋੜ ਗਾ ਦਵਾ ਦਾ ਉੱਥੇ ਚੱਲ ਕੇ ਦਿਹਾੜੀ ਕਿਤੇ ਲਾਈਏ ਕਿਤੇ ਕੋਈ ਕਰੀਏ ਕੋਈ ਆਨੇ ਟਗੇ ਦੀ ये डंगर एक तो खाड़ा है खाते ही इतना और गुआ इतना करते मेल मेल के मैं तो थक गया बुढ़ा हो गया वो बुढ़ा कह गया सी आ किला भी हिलदा है मज ने पट दिता है इनू ही ठीक करना है आ लांतिया ओ किले ठोकण वाला ठोकू ले ले ये कोई होर मोली की कहंदे ने ओ ले ले ਇਹਦੇ ਨਾਲ किला ठोकदा कई नाल ਸਲਾਮ ਅਲੈਕਮ ਭਾ। ਵਾਲੇਕੁਮ ਸਲਾਮ ਤੁਸੀਂ ਕੌਣ ਹੋ ਤੇ ਅੰਦਰ ਕਿਵੇਂ ਆ ਗਏ ਹੋ? ਅਸੀਂ ਵਪਾਰੀ ਹੈਗੇ ਆ ਤੇ ਕੋਈ ਪਾਣੀ ਘੁੱਟ ਪਿਆ ਤੈਨੂੰ ਬੜਾ ਤ੍ਰਿਹੋਟ ਲੱਗੀ ਤੈਨੂੰ ਬੜਾ ਤਸਾ ਲੱਗਾ ਤੂੰ ਵਪਾਰੀ ਹੈ ਤੇ ਕਿਸੇ ਦੇ ਘਰ ਆਉਣ ਦਾ ਤਰੀਕਾ ਹੈ ਨਾ ਸਲਾਮ ਨਾ ਦੁਆ ਨਾ ਬੂਆ ਖੜਕਾਏ ਤੇ ਮੂੰਹ ਚੁੱਕ ਕੇ ਆਵਲੇ ਨਾਲ ਨਿਪਲ ਜਾ ਢੱਕਣ ਨੂੰ ਫੀਡਰ ਨੂੰ ਲੈ ਕੇ ਆ ਗਏ ਤੂੰ। ਬੂਆ ਖੁੱਲਾ ਸੀ ਤੇ ਅਸੀਂ ਆਹ ਚਲੀਏ ਉਧਰ ਕੋਈ ਲੱਗਾ ਉਹ ਅੱਗੇ ਬੰਦਾ ਤੇ ਅਸੀਂ ਉਹਨਾਂ ਪੁੱਛਦੇ ਕੋਈ ਡੰਗਰ ਡੁੰਗਰ ਵੇਚਣਾ ਹੈ। ਉਹ ਨਹੀਂ ਕੋਈ ਡੰਗਰ ਡੁੰਗਰ ਨਹੀਂ ਵੇਚਣਾ ਪਾਣੀ ਪੀ ਲਾਵਾਂ ਮੈਂ ਇੱਥੇ ਤੇਰੀ ਵਾਸਤੇ ਨੈਸਲੇ ਦੀ ਬੋਤਲਾਂ ਲੈ ਕੇ ਬੈਠਾ। ਚਾਚਾ ਪਾਣੀ ਨਹੀਂ ਹੈਗਾ ਤੇ ਲੱਸੀ ਪਿਲਾ ਦੇ। ਅੱਛਾ ਪਾਣੀ ਨਹੀਂ ਤੇ ਲੱਸੀ ਪਿਲਾ ਦੇਵਾਂ ਉਹ ਤੇਰੇ ਫੀਡਰ ਵਿੱਚ ਉਹ ਮੈਂ ਗਰਮ ਕਰਕੇ ਦੁੱਧ ਪਾ ਕੇ ਕਿਉਂ ਨਾ ਪੀਵਾਂ ਕੁਛ ਆ ਕੰਜਰਾ ਉਹ ਇੱਥੇ ਤੇਰੇ ਪਿਓ ਦੀ ਕੋਈ ਗਾਵਾਂ ਮੱਝਾਂ ਖਾਲੀਆਂ ਉਹ ਜਿਹੜੀਆਂ ਮੈਂ ਤੈਨੂੰ ਲੱਸੀਆਂ ਪੀਵਾਵਾਂ। ਚੱਲ ਕੋਈ ਗੱਲ ਨਹੀਂ ਬੱਚਾ ਯਾਰ ਤੇ ਕੋਈ ਮਾਲ ਡੰਗਰ ਵੇਚਣਾ ਦੱਸ ਫਿਰ ਕਿ ਅਸੀਂ ਬੂਆ ਖੁੱਲਾ ਸੀ ਤੇ ਅਸੀਂ ਆਹ ਬੰਦਾ ਲੱਗਾ ਲੱਗਦਾ। ਹਾਂ ਯਾਰ ਇਹ ਕੋਈ ਮੇਰੀ ਗੱਲ ਸਮਝੇ ਚਾਹੀਏ कि माल डंगर मैं सोचना कुछ हाँ अच्छा गल सुनो हाँ जी माल डंगर तो मैं बेचना पर पैसे नगद लवांगा। पैसे नगद दे देंगे। अच्छा वहाओ सानू माल केड़ा हैगा माल विखावा? हाँ वहाओ चलो आओ तुहानू माल विखावा आ जाओ वेखो आवे ते पे गा आहो ओए मैं ऑस्ट्रेलिया चू मंगवाई है ओ गां बिल्कुल सही है। आ लाल गोरी गां देख रहा है? हाँ जी ये देखना है। ए मेरे प्यो ने लंदन चू मंगाई है ओके हो गया। ते ए काली गां देख रहा है? हाँ जी ओए ए मेरे परदादे ने वेस्ट इंडीज चू मंगाई है। सही आ जाओ आगे आओ आज जवाक जेडे आ जवाक जेड़े ना हाँ जी एक आया ते दो आ खले सही ओ माल वेख लिया ही ना? जी माल वेख ले इना दी रकम कितनी हैगी आ। ओए आ जाओ माल वेख लिया ने ना जी ते कोई ओ गल ਹੁਣ ਕਿੰਨਾ ਇਹਨਾਂ ਦਾ ਰੇਟ ओ रेट इन्ना दा मैं तन दसना ए है 3 गाई ਤਿੰਨ ਗਾਈ ਤੇ 3 ਬੱਚੇ ਤਿੰਨ ਜਵਾਕੇ 3 ਜਵਾਕੇ ਹਾਂਜੀ ਠੀਕ ਹੈ ਨਾ ਇਹਨਾਂ ਦਾ ਰੇਟ ਹੈ 15 ਲੱਖ 15 ਲੱਖ हाँ ਨਹੀਂ जी। ਕੋਈ ਜਾਇਜ਼ ਜਾਇਜ਼ ਕਰੋ ਕੋਈ ਹੁਣ ਤੁਸੀਂ ਤੇ ਬੜਾ ਧੋਖਾ ਹੈ। ਆਹੋ ਜ਼ਿਆਦਾ ਮੰਗ ਲੈ ਤੁਸੀਂ 15 ਲੱਖ ਬਹੁਤਾ ਹੈ 12 ਲੱਖ ਹੈ। 10 ਲੱਖ ਹੋਣਾ ਚਾਹੀਦਾ। ਔਰ ਨਹੀਂ ਇਹ ਤਾਂ ਕੋਈ ਤੂੰ ਜ਼ਿਆਦਤੀ ਕਰ ਰਿਹਾ ਇਹ ਕੋਈ ਚੋਰੀ ਦਾ ਮਾਲ ਹੈ ਜਿਹੜਾ ਮੈਂ ਤੈਨੂੰ 10-12 ਲੱਖ ਹੀ ਦੇਵਾਂ। ਅਸੀਂ ਚੋਰੀ ਦਾ ਆਖਿਆ ਹੀ ਨਹੀਂਗਾ ਕੋਈ ਜਾਇਜ਼ ਜਾਇਜ਼ ਕਰੋ ਤੇ ਸਾਨੂੰ ਦਿਓ ਤੇ ਅਸੀਂ ਲੈ ਕੇ ਜਾਈਏ ਅਸੀਂ ਆਪ ਪਸ਼ਾਵਰ ਮਾਲ ਲੈ ਕੇ ਜਾਣਾ ਮਾਲ। ਅੱਛਾ ਫਿਰ ਗੱਲ ਨਹੀਂ ਹੈ ਆ ਤੂੰ ਕੀ ਕਹਿ ਰਿਹਾ ਸੀ ਚੂਈ ਦੇ ਮੂੰਹ ਵਾਲਿਆ ਸੁੱਕੇ ਵਤਾਵਾ 12 ਲੱਖ। ਅੱਛਾ ਗੱਲ ਸੁਣੋ ਇਹ ਜਿਹੜਾ ਬੱਚਾ है ना हाँ जी। ये जितना बाहर है इतना जमीन है चाहिए सही ये व्यापारी मैंने लगता बड़ा पक्का सही ठीक है ते ठीक है जे ने किया ना 12 लाख हाँ जी ते 12 लाख मैंने कबूल है लियाओ पैसे दियो ਪੈਸੇ ਤੁਹਾਨੂੰ ਪਹਿਲਾਂ ਮਾਲ ਲੋਡ ਕਰਾਂਗੇ ਤੇ ਫਿਰ ਤੁਹਾਨੂੰ ਪੈਸੇ ਪੇਮੈਂਟ ਤੁਹਾਨੂੰ ਦੇ ਦੇਵਾਂਗੇ ਉਸੇ ਟਾਈਮ ਫਿਰ ਅਸੀਂ ਲੈ ਕੇ ਚਲੇ ਜਾਵਾਂਗੇ ਪੇਮੈਂਟ ਬਾਅਦ ਚ ਹੀ ਦਾਂਗੇ। ਉਸਤਾਦ ਜੀ ਥੱਲੇ ਫੇਰ ਕਰੋ। ਹੂੰ अब
ਮਤਲਬ ਬੰਦਾ ਜਗਲ ਜਿਹਾ ਲੱਭ ਗਿਆ ਹੈ। ਇਹ 50 ਲੱਖ ਦੇ ਹੈਗਾ ਡੋਰ ਹੈਗੇ ਨੇ ਤੇ ਆਪਾਂ 12 ਲੱਖ ਦੇ ਖਰੀਦੀ ਖਲੋਤੇ ਆ। ਉਹ ਚੁੱਪ ਕਰ ਜਾ ਇਹ ਨਹੀਂ ਗੱਲ ਕਰਨੀ ਚੁੱਪ ਕਰ ਜਾ ਓਏ ਕੀ ਖੁਸਰ ਪੁਸਰ ਲਾਈ ਹੈ ਨਹੀਂ ਅਸੀਂ ਪੈਸਿਆਂ ਦੀ ਗੱਲ ਕਰਨ ਆ ਹਾਂ ਪਿੱਛੇ ਅੱਛਾ ਲਿਆਓ ਪੇਮੈਂਟ ਮੇਰੀ ਮਿਹਨਤ ਦੇ ਉੱਤੇ ਮਾਲ ਲੋਡ ਕਰੋ ਪੇਮੈਂਟ ਤੁਹਾਨੂੰ ਦੇ ਦਿੰਨੇ ਆ ਭਾਈ ਮੇਰੀ ਗੱਲ ਸੁਣ ਹਾਂਜੀ ਮਾਲ ਬਾਅਦ ਹੀ ਲੋਡ ਕਰਨੀ ਪਹਿਲੇ ਰਕਮ ਮੇਰੀ ਮਿਹਨਤ ਦੇ ਲੋ ਦੇ ਦਿੰਨੇ 1 ਮਿੰਟ ਬਸ ਉਸਤਾਦ ਜੀ ਬੰਦਾ ਕੋਈ ਛੱਕੀ ਜਾਏਗਾ ਫੜਾਓ ਪੈਸੇ ਪੈਸੇ ਦੇ ਰਹੀ ਹੈ ਫਿਰ ਇਹਨੂੰ ਹਾਂ ਬੰਦਾ ਸ਼ੱਕੀ ਜਿਹਾ ਇੱਥੇ ਪੱਠੇ ਤੂੰ ਪਹਿਨਣਾ ਹੈ ਉਹਨਾਂ ਦੇ ਮੂਤਰ ਗੁਏ ਤੂੰ ਮਿਲਣਾ ਹੈ ਆਲੇ ਯਾਰ ਰਕਮ ਆਪਣੀ ਪੈਸੇ अभी भूखे नहीं है तो पकड़ो। ਆ ਫੜੋ ਆਪਣੇ ਪੈਸੇ ਮੈਂ ਟਰੱਕ ਵਾਲੇ ਨੂੰ ਫੋਨ ਕਰਨਾ ਹੈ ਤੇ ਹੈਲੋ ਪੂਰਨ ਜੇ ਆ ਜਿੰਦਰੀ ਨਾ ਟਰੱਕ ਲੈ ਕੇ ਆਈ ਯਾਰਾ ਮਾਲ ਲੋਡ ਕਰਕੇ ਲੈ ਕੇ ਜਾਣਾ ਹੈ ਮੰਡੀ ਆ ਨੂਰਸ਼ਾਹ ਦਰਬਾਰ ਦੇ ਲਾਗੇ ਨਾ ਅਰਸ਼ਦ ਦੇ ਹਵੇਲੀ ਚ ਆਇਆ ਉੱਥੇ ਤੇ ਉੱਥੋਂ ਮਾਲ ਲੈ ਕੇ ਜਾਣਾ ਮੰਡੀ ਚਲ ਠੀਕ ਓਕੇ ਚਲ ਆ ਜਾਂਦੀ ਗੱਡੀ ਤੇ ਹੁਣ ਤੇ ਲੱਦ ਕੇ ਲੈ ਜਾਂਦੇ ਮਾਲ ਵੀ ਅੱਧੀ ਬਿਆਦਰੀ ਭੁੱਖੀ ਭਾਗੀ ਐਸਾ ਵਿਵਾਹ ਕਰ ਦੇਣ ਸ਼ਰੀਕਾ ਕਬੀਲਾ ਆਹੋ ਅੱਬਾ ਗੱਲ ਤਾਂ ਸਹੀ ਕਰਨ ਅੱਧੇ ਲੋਕ ਭੁੱਖੇ ਚਲੇ ਗਏ ਨੇ ਭੁੱਖੇ ਚਲੇ ਗਏ ਤੇ ਰੋਟੀ ਸਾਰੀ ਥੋੜੀ ਗਈ ਉਹ ਛੱਪੋ ਮਾਛੀ ਉੱਤੇ ਤਾਂ ਸੁੱਤਾ ਪਿਆ ਉਹ ਤੁਸੀਂ ਆ ਗਏ ਹੋ ਹਾਂ ਓਏ ਤੇ ਸੁੱਤਾ ਪਿਆ ਕੰਮ ਕਰ ਕੋਈ ਨਹੀਂ ਆ ਕਿਹੜਾ ਕੰਮ ਕਿਹੜਾ ਕੰਮ ਤੈਨੂੰ ਮਾਲ ਡੰਗਰ ਵਾਸਤੇ ਛੱਡ ਗਿਆ ਕੰਮ ਘਰ ਦਾ ਹੋਰ ਕਿਹੜਾ ਕੰਮ ਕਿਹੜਾ ਮਾਲ ਹੈ ਮਾਲ ਕਿੱਧਰ ਗਿਆ ਅੱਬਾ ਮਾਲ ਕਿੱਧਰ ਗਿਆ ਪਤਾ ਨਹੀਂ ਕਿਤੇ ਮੇਰੇ ਲਾਲ ਹੈ ਮਾਲ ਕਿੱਧਰ ਕੀਤਾ ਹੀ ਆ ਗੱਲ ਸੁਣ ਮੇਰੀ ਸਹਿਮਾ ਹਾਂ ਬੋਲ ਉਹ ਤੇਰੀ ਤੇ ਤੇਰੇ ਪਿਓ ਦੀ ਤੇ ਸਾਡੇ ਤਿੰਨਾਂ ਦਾ ਐਗਰੀਮੈਂਟ ਇਹ ਹੋਇਆ ਨਾ ਕਿ 2 ਸਾਲ ਮੈਂ ਤੁਹਾਡਾ ਕੰਮ ਕਰਾਂਗਾ ਮਾਲ ਡੰਗਰ ਦਾ ਹਾਂ 2 ਸਾਲ ਬਾਅਦ ਵੇਚਾਂਗੇ ਅੱਧਾ ਮਾਲ ਤੁਹਾਡਾ ਅੱਧਾ ਮੇਰਾ ਉਹ ਮੈਂ ਸੋਚਿਆ ਹੈ ਆ ਬੁੱਢਾ ਤੇਰਾ ਪਿਓ ਏ ਕੌਣ ਹੁੰਦਾ ਮਾਲ ਵੇਚਣ ਵਾਲਾ ਸਾਡੇ ਦੱਸਿਓ ਬਗੈਰ ਹੈ ਅਸੀਂ ਸ਼ਾਦੀ ਤੇ ਤੂੰ ਪਿੱਛੇ ਮਾਲ ਵੇਚ ਛੜਿਆ ਕਿਸੇ ਕੋ ਪੁੱਛਿਆ ਹੀ ਉਹ ਮਾਲ ਜਿਆ ਤੇ ਆਈ ਤੂੰ ਕਿਉਂ ਵੇਚਿਆ ਤੈਨੂੰ ਪਤਾ ਨਹੀਂ ਹੈ ਮਾਲਕ ਅਮਨ ਵਾਲੇ ਮਾਲਕ ਉਹ ਗੱਲ ਸੁਣੋ ਉਹ ਮਾਲ ਅੱਧਾ ਤੁਹਾਡਾ ਅੱਧਾ ਮੇਰਾ ਅੱਛਾ ਇਹੋ ਗੱਲ ਹੋਈ ਆ ਹਾਂ, ਯਾਰ ਇਹ ਹੋਈ ਆ। ਠੀਕ ਹੈ ਤੇ ਜੇ ਤੂੰ ਮਰ ਜਾਂਦਾ ਤੇ ਫਿਰ ਮੈਨੂੰ ਕਿਸ ਪੈਸੇ ਦੇਣੇ ਆ ਮੈਂ ਇਸ ਤੋਂ 12 ਲੱਖ ਦਾ ਮਾਲ ਵੇਚ ਛੱਡਿਆ ਹੈ ਇਹ ਮੁਰ ਤੂੰ ਚਲਾਕੀ ਖੇਡੀ ਹੈ 6 ਲੱਖ ਤੁਹਾਡਾ ਤੇ 6 ਲੱਖ ਮੇਰਾ ਓਏ ਹਾਲੇ ਅਸੀਂ ਤਾਂ ਲੁੱਟੇ ਪੁੱਟੇ ਗਏ ਮੈਨੇ ਕੀ ਕੀਤਾ ਸਾਡੀ ਸਾਰੀ ਕੀਤੀ ਫੜ ਅੱਬਾ ਨੂੰ ਹੈਂ? ਫੜ ਸਾਰੀ ਕੀਤੀ ਤੇ ਸਾਡੀ ਤੂੰ ਪਾਣੀ ਫੇਰ ਦਿੱਤਾ ਹੈ ਖੋਇਆ ਸ਼ਬੂ ਸਾਡਾ ਮਾਲ ਤੂੰ ਵੇਚ ਲਿਆ ਆ ਖੋਇਆ ਇੱਥੇ ਅੱਲਾ ਮੀਆਂ ਦੀ ਜ਼ਮੀਨ ਮੁੱਕੇ ਤੇ ਨਾ ਸ਼ਬੂ ਮਾਛੀ ਰੁਕੇ